व्यूअर्स वेलकम बैक इन आवर प्रोग्राम। व्यूअर्स हुण असीं थर्ड वाले सैक्शन विच पहुंच चुके हैं। सो उस दे विच आपां गलबात करन जा रहे हैं कश्मीर वादी दे हवाले नाल कि किस तरह लगभग एक साल तो कश्मीर वादी दे लोकां नूं इवें ताड़िया होया है जिस तरह कि पिंजरियां दे विच जानवर ताड़े होए ने। सो हुण आपां इस इशू के उपर विचार चर्चा करन जा रहे हैं। सो असीं चाहांगे कि तुसीं साडे नाल इसी तरह ही बने रहना। देखण सुणन लई तुहाडा सब दा बहुत बहुत शुक्रिया जी। डॉक्टर साहब की कहना चाहो? देखो ਜਿਉਂ-ਜਿਉਂ 5 ਅਗਸਤ ਨੇੜੇ ਆ ਰਿਹਾ ਹੈ, ਅਸੀਂ ਪਹਿਲੇ ਸੈਗਮੈਂਟਸ ਦੇ ਵਿੱਚ ਗੱਲ ਕੀਤੀ ਹੈ ਜੀ ਕਿ ਕਿਵੇਂ ਇਹਨਾਂ ਨੇ ਬਾਬਰੀ ਮਸਜਿਦ ਢਾਹ ਕੇ ਉੱਥੇ ਰਾਮ ਮੰਦਿਰ 'ਚ ਸ਼ਿਲਾਨਿਆਸ ਦੇ ਨਾਂ ਥੱਲੇ ਇਹਨਾਂ ਨੇ ਪੂਰਾ ਇੱਕ ਉੱਥੇ ਉਹ ਮਾਹੌਲ ਸਿਰਜ ਦਿੱਤਾ ਹੈ ਕਿ ਸਾਰਾ ਦੇਸ਼ ਜਿਵੇਂ ਉਹਨਾਂ ਨੂੰ ਉਸੇ ਹੀ ਸੈਲੀਬ੍ਰੇਸ਼ਨ ਦਾ ਫਿਕਰ ਹੈ ਕਿ ਰਾਮ ਜੀ। ਔਰ ਹੁਣ ਤਾਂ ਉਹਨਾਂ ਦੇ ਜਿਹੜੇ ਉਹ ਜੋਤਸ਼ੀ ਤੇ ਦੂਸਰੇ ਇਹ ਵੀ ਕਹਿ ਰਹੇ ਨੇ ਕਿ ਜਦੋਂ ਰਾਮ ਮੰਦਿਰ ਮੁਕੰਮਲ ਹੋ ਗਿਆ ਉਦੋਂ ਕਰੋਨਾ ਖਤਮ ਹੋ ਜਾਏਗਾ, ਕਿ ਜਿਵੇਂ ਸਾਰਾ ਕੁਝ ਜੁੜਿਆ ਹੀ ਇਸ ਲਈ ਸੀ, ਕਰੋਨਾ ਆਈ ਇਸ ਲਈ ਕਿ ਆਈ ਇਸ ਲਈ ਕਿ ਰਾਮ ਮੰਦਿਰ ਨਹੀਂ ਸੀ ਬਣਿਆ। ਸੋ ਇੱਕ ਪਾਸੇ ਤਾਂ ਇਹ ਪ੍ਰੋਪੇਗੈਂਡਾ ਚੱਲ ਰਿਹਾ ਔਰ ਇਹਦੇ 'ਚ ਈਵਨ ਸਿੱਖਾਂ ਨੂੰ ਵੀ ਦੱਸਣ ਦੇ ਲਈ ਕਿ ਜੀ ਸਿੱਖ ਵੀ ਸਾਡੇ ਨਾਲ ਨੇ, ਜਿਹੜੇ ਜਾਲੀ ਕਿਸਮ ਦੇ ਰੈਂਟਾ ਸਿੱਖ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਕੁਛ ਇਸ ਕਿਸਮ ਦੇ ਜਾਲੀ ਬਾਬੇ। ਇੱਕ ਪਿਕਚਰ ਮੈਂ ਦਿੱਲੀ ਕੇ ਕਿਸੇ ਦੇ ਹਵਾਲੇ ਨਾਲ ਦੇਖ ਰਿਹਾ ਸੀ ਕਿ 5 ਉਸ ਕਿਸਮ ਦੇ ਭਗਵਾ ਧਾਰੀ ਦੂਜੇ ਉਹ ਵਿਸ਼ਵ ਹਿੰਦੂ ਪਰਿਸ਼ਦ ਵਾਲਿਆਂ ਨੂੰ ਮਿੱਟੀ ਦੇ ਰਹੇ ਨੇ ਕਿ ਜੀ ਇਹ 5 ਗੁਰਦੁਆਰਿਆਂ ਦੀ ਮਿੱਟੀ ਹੈ ਜਿਹੜੀ ਜਦੋਂ ਕਿ ਉੱਥੇ ਉਹਦੀ ਸੰਗੇ ਬੁਨਿਆਦ ਰੱਖਿਆ ਜਾਏਗਾ ਉਹਦੇ 'ਚ ਹੋਏਗਾ ਕੋਈ ਇਹ ਸਾਰੇ। ਲੇਕਿਨ ਇਹ ਦੱਸਣ ਦੇ ਲਈ ਕਿ ਜੀ ਸਾਰਾ, ਔਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਈਵਨ ਜਿਹੜਾ ਇਹਨਾਂ 'ਚੋਂ ਕੋ ਅਕਾਲੀ ਲੀਡਰਾਂ 'ਚੋਂ ਵੀ ਉੱਥੇ ਜਾ ਕੇ ਸ਼ੋਅ ਅਪ ਹੋਏ। ਆਲਰੇਡੀ ਇੱਕ ਨਾਮਧਾਰੀਆਂ ਦਾ ਬਾਬਾ ਠਾਕਰ ਸਿੰਘ ਦੇ ਨਾਂ ਥੱਲੇ ਜਿਹੜਾ ਹਿੰਦੂਤਵੀ ਸ਼ੋਅ ਬॉय ਹੈ ਉਹ ਤਾਂ ਉਹਨੂੰ ਜਸਟੀਫਾਈ ਕਰ ਰਿਹਾ ਕਿ ਜੀ ਇਹ ਜੇ ਉਹਨਾਂ ਨੇ ਬਣਾਇਆ ਸੀ ਤੇ ਇਹ ਬਣਾ ਰਹੇ ਨੇ, ਫਿਰ ਕੀ ਹੋ ਗਿਆ। ਸੋ ਇੱਕ ਪਾਸੇ ਉਹ ਚੱਲ ਰਿਹਾ, ਪਰ ਹੁਣ ਅਸੀਂ ਕਸ਼ਮੀਰ ਵਾਦੀ ਦੇ ਹਵਾਲੇ ਨਾਲ ਗੱਲ ਕਰੀਏ ਕਿ ਬਹੁਤ ਵਾਰ ਭਾਵੇਂ ਲਫ਼ਜ਼ ਕੋਈ ਕਹਿ ਰਿਹਾ ਹੋਏ ਉਹ ਸਾਰੀ ਵਾਦੀ ਦੀ ਭੀੜ ਹੁੰਦੀ ਹੈ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਦੋਨਾਂ 'ਚੋਂ ਹੀ ਜਿਹੜੇ ਦੋਨੋਂ ਚੀਫ ਮਿਨਿਸਟਰ ਹੈ, ਫਾਰੂਕ ਅਬਦੁੱਲਾ, ਉਮਰ ਅਬਦੁੱਲਾ ਪਿਓ ਪੁੱਤਰ, ਨੂੰ ਤਾਂ ਮੈਂ ਇੱਕ 'ਚ ਹੀ ਗਿਣਦਾ। ਔਰ ਮਹਿਬੂਬਾ ਮੁਫਤੀ ਉਹਦੇ ਪਿਓ ਨੇ ਬੀਜੇਪੀ ਦੇ ਨਾਲ ਸਰਕਾਰ ਬਣਾਈ ਸੀ, ਉਹ ਮਰ ਗਿਆ। ਮਹਿਬੂਬਾ ਮੁਫਤੀ ਨੇ ਚੀਫ ਮਿਨਿਸਟਰ ਬਣ ਗਏ ਉਹਨਾਂ ਦੇ ਨਾਲ। ਔਰ ਇਸ ਪੀਰੀਅਡ 'ਚ ਇਹ ਸਾਰਾ ਜਦੋਂ 5 ਅਗਸਤ ਨੂੰ ਇਹ ਹੋਇਆ ਉਸ ਤੋਂ ਪਹਿਲਾਂ ਉਹਦੀ ਸਰਕਾਰ ਡਿਸਮਿਸ ਕੀਤੀ ਗਈ, ਉਹਨੂੰ ਹਮਾਇਤ ਵਾਪਸ ਲਈ ਗਈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਇਹ ਪਿਓ ਪੁੱਤਰ ਤਾਂ ਸਮਝੌਤਾ ਕਰਕੇ ਬਾਹਰ ਆ ਗਏ ਕਿ ਭਾਈ ਠੀਕ ਹੈ ਤੁਸੀਂ ਇਹਨੂੰ ਜਿਹੜਾ ਸਾਨੂੰ ਪਾਵਰ ਦੇ ਦਿਓ, ਕੋਈ ਨਹੀਂ, ਨਾ ਵੀ ਆਰਟੀਕਲ 370 35A ਦੀ ਸਾਨੂੰ ਕੋਈ ਪਰਵਾਹ ਨਹੀਂ। ਪਰ ਜੇ ਅਜੇ ਤੱਕ ਮਹਿਬੂਬਾ ਮੁਫਤੀ ਨੂੰ ਛੱਡਿਆ ਨਹੀਂ ਹੈ ਇਹਦਾ ਮਤਲਬ ਇਹ ਹੈ ਕਿ ਉਹ ਘੱਟੋ ਘੱਟ ਇਸ ਮੁੱਦੇ ਤੇ ਬੈਂਡ ਨਹੀਂ ਕੀਤੀ। ਹਾਲਾਂਕਿ ਉਹ ਕੋਈ ਇਹ ਨਹੀਂ ਹੈ ਕਿ ਕੋਈ ਇਹਦਾ ਪਹਿਲਾਂ ਵੀ ਉਹ ਇਸਤੇਮਾਲ ਹੋਈ ਹੈ, ਉਹ ਵੀ ਹੋਈ, ਉਹਦਾ ਪਿਓ ਵੀ ਹੋਇਆ ਬੀਜੇਪੀ ਦੇ ਹੱਥਾਂ 'ਚ। ਪਰ ਮੈਂ ਸਮਝਦਾ ਵੀ ਕਈ ਵਾਰ ਜਿਹੜੇ ਅੱਗੋਂ ਬੱਚੇ ਬੱਚੀਆਂ ਹੁੰਦੇ ਨੇ, ਜੇ ਉਹਨਾਂ 'ਚ ਰੱਬ ਦੀ ਰਹਿਮਤ ਹੋਏ ਤਾਂ ਉਹ ਕੋਈ ਥੋੜੀ ਤੁਹਾਨੂੰ ਇੰਡੀਪੈਂਡੈਂਟ ਆਵਾਜ਼ ਲੱਗਦੀ ਹੈ। ਔਰ ਇਲਤਜ਼ਾ ਮੁਫਤੀ ਜਿਹੜੀ ਸਾਰੇ ਪੀਰੀਅਡ 'ਚ ਮਹਿਬੂਬਾ ਮੁਫਤੀ ਦੀ ਡਾਟਰ ਜਿਹੜੀ ਕਿ ਉਸ ਟਵੀਟ ਨੂੰ ਹੈਂਡਲ ਕਰ ਰਹੀ ਹੈ, ਔਰ ਦੂਸਰਾ ਉਹਦਾ ਇੱਕ ਇੰਟਰਵਿਊ ਜਿਹੜਾ ਉਹਨੇ ਅਖਬਾਰ ਨੂੰ ਦਿੱਤਾ ਔਰ ਉਹਦਾ ਜਿਹੜਾ ਟਾਈਟਲ ਹੀ ਲੱਗਾ ਹੋਇਆ, ਸਕਰੋਲ ਵਾਲਿਆਂ ਨੇ ਇਸ ਨੂੰ ਕਵਰ ਕੀਤਾ ਤੇ ਉਹਨੇ ਪੁੱਛਿਆ ਬੀਬੀ ਨੇ, ਇਲਤਜ਼ਾ ਮੁਫਤੀ ਨੇ, ਆਰ ਵੀ ਐਨੀਮਲਸ ਇਨ ਅ ਕੇਜ, ਆਸਕਡ ਇਲਤਜ਼ਾ ਮੁਫਤੀ ਔਨ ਮਹਿਬੂਬਾ ਮੁਫਤੀਜ਼ ਡਿਟੈਂਸ਼ਨ। ਔਰ ਇਹ ਸਾਰੇ ਤੇ ਹਾਲਾਂ ਉਹਦੇ ਪਹਿਲੇ 2-3 ਪੈਰਾਗ੍ਰਾਫ ਤੇ ਆਪਣੀ ਮਾਂ ਦੇ ਹੀ ਕਿਵੇਂ ਉਹਨੂੰ ਗ੍ਰਿਫਤਾਰ ਕੀਤਾ ਗਿਆ ਔਰ ਕਿਵੇਂ 2-3 ਕੱਪੜੇ ਹੀ ਉਹਦੇ ਕੋਲ ਸੀ ਜਦੋਂ ਉਹ ਗਏ। ਔਰ ਪਹਿਲੇ ਦਿਨਾਂ 'ਚ ਪਤਾ ਹੀ ਨਹੀਂ ਲੱਗਾ ਵੀ ਉਹ ਕਿੱਥੇ ਹੈ। ਬਟ ਨੋ ਸ਼ੀ ਇਜ਼ ਨਾਟ ਕਮਿੰਗ ਹੋਮ, ਯੂ ਆਰ ਨਾਟ ਹੀਅਰਿੰਗ ਫਰਮ। ਇਹ ਸਾਰੇ ਉਸ ਸਾਲ ਪਹਿਲਾਂ ਦੀ ਗੱਲ ਕਰ ਰਹੀ ਹੈ। ਪਰ ਨਾਲ ਉਹਨੇ ਕਿਹਾ ਜੀ ਮੇਰੀ ਮਾਂ ਨੇ ਬੜੀ ਹਿੰਮਤ, ਬੱਚੀ ਹੈ ਉਹਦੇ ਲਈ ਉਹਦੀ ਮਾਂ ਹੀ ਰੋਲ ਮਾਡਲ ਹੁੰਦੀ ਹੈ ਬਹੁਤ ਵਾਰ ਧੀਆਂ ਦੇ ਲਈ। ਸੋ ਉਹ ਸਮਝ ਆ ਸਕਦਾ ਹਿਊਮਨ ਐਸਪੈਕਟ। ਪਰ ਜਿਹੜੀ ਉਹਨੇ ਬਾਕੀ ਲੋਕਾਂ ਦੀ ਪੀੜ ਨੂੰ ਵੀ ਆਵਾਜ਼ ਦਿੱਤੀ ਹੈ ਉਸ ਦੇ ਵਿੱਚ ਉਹਨੇ ਕਿਹਾ ਕਿ ਵੀ ਇਲਤਜ਼ਾ ਮੁਫਤੀ ਆਲਸੋ ਲੈਸ਼ਡ ਆਊਟ ਦਾ ਸੈਂਟਰ ਫॉर ਨਿਊ ਡੋਮਿਸਾਈਲ ਰੂਲਸ ਐਂਡ ਇੰਟਰਨੈਟ ਰੈਸਟ੍ਰਿਕਸ਼ਨਸ imposed in the region. This place is an open air prison. ਅੱਜ ਸਾਰੀ ਕਸ਼ਮੀਰ ਵਾਦੀ ਇੱਕ ਖੁੱਲੀ ਜੇਲ੍ਹ ਹੈ। She said I have never seen so many security forces here before this. ਹੁਣ ਤੋਂ ਪਹਿਲਾਂ ਕਦੇ ਵੀ ਮੈਂ ਇੰਨੀ ਜ਼ਿਆਦਾ ਸਿਕਿਉਰਿਟੀ ਵਾਲੇ ਨਹੀਂ ਦੇਖੇ। There are no political representatives, she continued, and all the babus working here are non-Kashmiris, so they don't care.
ਕਿ ਉਸ ਜਦੋਂ ਕਹਿੰਦੇ ਆ ਵੀ ਸਾਰਾ ਜਿਵੇਂ ਯੂਪੀ ਬਿਹਾਰ ਦੂਜੇ ਲਿਜਾ ਕੇ ਉੱਥੇ ਬਿਠਾਏ ਰਹੇ, ਉਹਨੇ ਕਿਹਾ ਜੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ। ਵਟ ਹੈਵ ਦੇ ਡਨ ਇਨ ਦਾ ਲਾਸਟ 1 ਈਅਰ, ਕੀ ਕੀਤਾ ਉਹਨਾਂ ਨੇ ਪਿਛਲੇ ਸਾਲ? ਯੂ ਆਰ ਲਿਟਰਲੀ ਪੁਸ਼ਿੰਗ ਪੀਪਲ, ਤੁਸੀਂ ਲੋਕਾਂ ਨੂੰ, ਉਹਨੇ ਲਫ਼ਜ਼ ਵਾਇਲੈਂਸ ਨਹੀਂ ਕਿਹਾ ਪਰ ਤੁਸੀਂ ਉਧਰ ਨੂੰ ਧੱਕ ਰਹੇ ਹੋ। ਯੂ ਹੈਵ ਬ੍ਰੌਟ ਇਨ ਨਿਊ ਡੋਮਿਸਾਈਲ ਰੂਲਸ, ਤੁਸੀਂ ਨਵੇਂ ਡੋਮਿਸਾਈਲ ਕਾਨੂੰਨ ਲਾਏ। ਦੇ ਆਰ ਨਾਟ ਈਵਨ ਗਿਵਿੰਗ ਅਸ ਬੈਕ ਅਵਰ 3G। ਬਿਲਕੁਲ ਇੰਟਰਨੈਟ ਤਾਂ ਸਾਰਾ ਬੰਦ ਹੈ। ਈਵਨ ਇੱਕ ਹੋਰ ਸੈਪਰੇਟ ਖਬਰ ਹੈ ਕਿ ਵੀ ਇਹ ਇਸ ਸਾਰੇ ਦੇ ਥੱਲੇ ਉਹਨਾਂ ਨੇ ਉਹਨੂੰ ਬੰਦ ਕੀਤਾ ਹੋਇਆ ਹੈ, ਜਿਹੜਾ ਇੰਟਰਨੈਟ ਆਉਣ ਵਾਲੇ ਦਿਨਾਂ ਦੇ ਲਈ ਵੀ ਉਹਦੇ 'ਚ ਇੱਕ ਅਲੱਗ ਖਬਰ ਵੀ ਸੀ ਉਹਦੇ ਨਾਲ। ਸੋ ਉਹਨੇ ਕਿਹਾ ਵੀ ਈਵਨ 3G ਵੀ ਸਾਨੂੰ ਨਹੀਂ ਦਿੱਤਾ ਗਿਆ ਇਸ ਸਾਰੇ ਦੇ ਵਿੱਚ। ਹਾਂ, ਇਹ ਹੈ ਜੰਮੂ ਐਂਡ ਕਸ਼ਮੀਰ ਐਕਸਟੈਂਡਸ ਬੈਨ ਔਨ ਹਾਈ ਸਪੀਡ ਇੰਟਰਨੈਟ ਟਿਲ August 19। ਹੋਮ ਡਿਪਾਰਟਮੈਂਟ ਸੇਜ਼ ਇਨਪੁਟਸ ਆਫ ਰਾਈਜ਼ ਇਨ ਐਂਟਾਈ ਨੈਸ਼ਨਲ ਐਕਟੀਵਿਟੀਜ਼ ਇਨ ਕਮਿੰਗ ਵੀਕਸ। ਹੁਣ ਆਲਰੇਡੀ ਉਹਨਾਂ ਨੇ 19 ਅਗਸਤ ਤੱਕ ਜਿਹੜਾ ਹੁਣ ਇਹੀ ਕਾਰਨ ਹੈ ਉੱਥੇ ਸਕੂਲੀ ਬੱਚੇ, ਅੱਜ ਇੱਕ ਸਟੋਰੀ ਸੀ ਕਿਤੇ ਮੀਡੀਆ 'ਚ, ਮੈਂ ਇੰਟਰਵਿਊ ਦੇਖ ਰਿਹਾ ਸੀ, 1 ਸਾਲ ਤੋਂ ਬੱਚੇ ਬੱਚੀਆਂ ਨੂੰ ਸਕੂਲਿੰਗ ਹੀ ਬੰਦ ਹੈ ਟੋਟਲ। ਛੋਟੇ ਛੋਟੇ ਬੱਚੇ ਔਰ ਦੂਜੇ ਉਹ ਕੁਛ ਉਹਨਾਂ ਨੇ ਆਪਣਾ ਸਿਸਟਮ ਬਣਾਇਆ ਹੈ ਕਿ ਕੋਈ ਆ ਕੇ ਖੁੱਲੀ ਪਿੰਡ ਦੀ ਥਾਂ ਤੇ ਜਿੱਥੇ ਸਿਕਿਉਰਿਟੀ ਫੋਰਸਿਸ ਨਹੀਂ ਨੇ, ਕੋਈ ਘੰਟਾ ਬੱਚਿਆਂ ਨੂੰ ਪੜ੍ਹਾ ਦਿੰਦਾ ਹੈ, ਕੋਈ ਉਹਨਾਂ ਨੂੰ ਥੋੜੀ ਬਹੁਤ ਤਾਲੀਮ ਦੇਣ। ਲੇਕਿਨ ਸਰਕਾਰ ਨੇ ਬਿਲਕੁਲ ਬੇਪਰਵਾਹੀ ਰੱਖੀ ਹੋਈ ਹੈ। ਉਹਨਾਂ ਨੇ ਕਿਹਾ ਕਿ ਵੀ ਦੇ ਆਰ ਨਾਟ ਈਵਨ ਗਿਵਿੰਗ ਅਸ ਬੈਕ ਅਵਰ 3G। ਵਾਸ ਦੇਅਰ ਨੋ ਮਿਲੀਟੈਂਸੀ ਇਨ 1990s? ਡਿਡ 3G ਐਗਜ਼ਿਸਟ ਐਟ ਦਾ ਪੀਕ ਆਫ ਮਿਲੀਟੈਂਸੀ? ਕਿ ਜਦੋਂ 1990 'ਚ ਮਿਲੀਟੈਂਸੀ ਸੀ ਉਦੋਂ ਕਿਹੜਾ 3G ਹੁੰਦਾ ਸੀ? ਤੇ ਉਦੋਂ ਮਿਲੀਟੈਂਸੀ ਨਹੀਂ ਸੀ। ਨਥਿੰਗ ਵਰਕਸ ਔਨ 2G ਹੀਅਰ, 2G ਦਾ ਕਨੈਕਸ਼ਨ ਹੈ, ਕੁਝ ਵੀ ਨਹੀਂ ਚੱਲਦਾ ਹੈ। ਕਿਡਸ ਹੈਵਨਟ ਹੈਡ ਐਨ ਐਕੈਡੈਮਿਕ ਈਅਰ ਹੀਅਰ, 1 ਸਾਲ ਬੱਚਿਆਂ ਦਾ ਬਰਬਾਦ ਕਰ ਦਿੱਤਾ ਹੈ। ਟੂਰਿਸਟ ਆਰ ਅਲਾਉਡ ਬਟ ਲੋਕਲਸ ਕਾਂਟ ਗੋ ਆਊਟ, ਬਾਹਰੋਂ ਲੋਕ ਆ ਸਕਦੇ ਨੇ ਤੇ ਜਿਨ੍ਹਾਂ ਦੀ ਉਹ ਜ਼ਮੀਨ ਹੈ, ਧਰਤੀ ਹੈ, ਉਹ ਬਾਹਰ। ਆਰ ਵੀ ਐਨੀਮਲਸ ਇਨ ਅ ਸਰਕਸ ਦੈਟ ਆਊਟਸਾਈਡਰਸ ਵਿਲ ਕਮ ਐਂਡ ਸੀ ਅਸ ਇਨ ਆਵਰ ਕੇਜ? ਕਿ ਕੀ ਅਸੀਂ ਸਰਕਸ ਦੇ ਜਾਨਵਰ ਹੈ ਕਿ ਬਾਹਰਲੇ ਆ ਕੇ ਸਾਨੂੰ ਦੇਖਣ ਪਰ ਅਸੀਂ ਉਹਨਾਂ ਪਿੰਜਰਿਆਂ ਚੋਂ ਬਾਹਰ ਨਹੀਂ ਜਾ ਸਕਦੇ? ਔਰ ਉਸ ਸਾਰੇ ਦੇ ਵਿੱਚ ਉਹਨਾਂ ਕਿਹਾ ਕਿ ਵੀ ਜੰਮੂ ਸੈਂਟਰ ਰਿਵਾਈਜ਼ਸ ਡੋਮਿਸਾਈਲ ਰੂਲਸ ਟੂ ਰਿਜ਼ਰਵ ਆਲ ਗਵਰਨਮੈਂਟ ਜੌਬਸ ਫਾਰ, ਉਹਨਾਂ ਨੇ ਆਪਣਾ ਜਿਹੜਾ ਸਾਰਿਆਂ ਲਈ ਖੋਲ ਦਿੱਤੇ ਨੇ, ਲੋਕਲ ਬਿਨਾਂ ਜੌਬ ਤੋਂ ਹੋਣਗੇ। ਔਰ ਉਹਨੇ ਮੁਫਤੀ ਨੇ ਕਿਹਾ, ਇਹਨੇ ਬੱਚੀ ਨੇ, ਮੁਫਤੀ ਅਲੈਜਿਸ ਦੈਟ ਸੈਂਟਰਸ ਨਿਊ ਡੋਮਿਸਾਈਲ ਰੂਲਸ ਵਰ ਮੈਂਟ ਟੂ ਟੇਕ ਅਵੇ ਦਾ ਆਈਡੈਂਟੀਟੀ ਆਫ ਦਾ ਕਸ਼ਮੀਰੀਜ਼, ਕਿ ਜਿਹੜੀ ਸਾਡੀ ਮਾੜੀ ਮੋਟੀ ਸ਼ਨਾਖਤ ਸੀ ਉਹ ਵੀ ਸਾਥੋਂ ਖੋਈ ਜਾ ਰਹੀ ਹੈ। ਦਾ ਇੰਟਾਇਰ ਪਰਪਸ ਆਫ ਦਿਸ ਨਿਊ ਐਕਸਪੈਰੀਮੈਂਟ is to take everything that belongs to us and change the demography of the state। आबादी बदल दो, जो साढ़े सारा कुछ खोलो। They have already issued the domicile certificate to 15,000 to 20,000 people in the midst of pandemic। भाई एक पासे महामारी है ते 15 ਤੋਂ 20,000 गैर कश्मीरी ਨੂੰ कश्मीर ਦਾ ਜਿਹੜਾ ਡੋਮਿਸਾਈਲ ਵਸਣ ਦਾ ਹੱਕ ਦੇ ਦਿੱਤਾ। The army has occupied huge parts of Kashmir now। They have permission to build anywhere। They want to obliterate our sense of identity and it's pretty obvious ਕਿ ਉਹ ਸਾਡੀ ਸ਼ਨਾਖਤ ਹੀ ਮਿਟਾ ਦੇਣਾ ਚਾਹੁੰਦੇ ਨੇ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਪਿਛਲੇ ਹਫਤੇ ਜੰਮੂ ਕਸ਼ਮੀਰ ਐਡਮਿਨਿਸਟ੍ਰੇਸ਼ਨ ਨੇ 1971 ਦਾ ਇੱਕ ਸਰਕੂਲਰ ਵੀ ਵਾਪਸ ਲਿਆ, ਜਿਸ ਤੋਂ ਬਾਅਦ ਹੁਣ ਇੰਡੀਅਨ ਆਰਮੀ, ਬਾਰਡਰ ਸਿਕਿਉਰਿਟੀ ਫੋਰਸ, ਸੈਂਟਰਲ ਰਿਜ਼ਰਵ ਪੁਲਿਸ ਫੋਰਸ ਜਿਹੜੀ ਹੈ ਉਹਨਾਂ ਨੂੰ ਨੋ ਆਬਜੈਕਸ਼ਨ ਸਰਟੀਫਿਕੇਟ ਲੈਣ ਦੀ ਲੋੜ ਹੀ ਨਹੀਂ ਹੈ, ਕਿਤੇ ਵੀ ਜਿੱਥੇ ਮਰਜ਼ੀ ਕਬਜ਼ਾ ਕਰ ਲੈਣ। ਔਰ ਇੱਕ ਗੱਲ ਜਿਹੜੀ ਸ਼ਾਇਦ ਇਲਤਜ਼ਾ ਮੁਫਤੀ ਇੱਕ ਬੱਚੀ ਹੋਣ ਦੇ ਨਾਤੇ ਵੀ ਔਰ ਇੱਕ ਜਿਸ ਕਿਸਮ ਦਾ ਹੈ, ਔਰ ਜਿਹੜੀ ਸਾਡੇ ਕੋਲ ਜਿਹੜੀਆਂ ਖਬਰਾਂ ਨੇ, ਕਿਉਂਕਿ ਸਾਡੇ ਕਨੈਕਸ਼ਨ ਵੀ ਔਰ ਅਸੀਂ ਇਨਪੁਟ ਵੀ ਸਾਨੂੰ ਮਿਲਦਾ ਹੈ ਵੱਡੇ ਪੈਮਾਨੇ ਦੇ ਉੱਤੇ, ਵੱਡੇ ਪੈਮਾਨੇ ਤੇ। ਔਰ ਮੈਂ ਇਸ ਲਈ ਕਿਉਂਕਿ ਅਸੀਂ ਇਹ ਪੰਜਾਬ ਦੇ ਵਿੱਚ ਇਹਨਾਂ ਦਾ ਜ਼ੁਲਮ ਦੇਖਿਆ ਹੋਇਆ ਹੈ। ਜਦੋਂ ਝਬਾਲ ਇਲਾਕੇ ਦੇ 25-30 ਪਿੰਡਾਂ ਦੇ ਜਿੱਥੇ ਕਿ ਮੂਵਮੈਂਟ ਦਾ ਜ਼ੋਰ ਸੀ, ਸਰਪੰਚਾਂ ਨੂੰ ਇਕੱਠੇ ਕਰਕੇ ਉਸ ਵੇਲੇ ਉੱਥੇ ਤਾਇਨਾਤ ਜਿਹੜਾ ਕੋਈ ਬ੍ਰਿਗੇਡੀਅਰ ਸਿਨਹਾ ਸੀ, ਉਹਨੇ ਕਿਹਾ ਸੀ ਕਿ ਵੀ ਵੀ ਵਿਲ ਕਿਲ ਆਲ ਯੋਰ ਮੈਨ ਐਂਡ ਵਿਲ ਕਨਫਾਈਨ ਯੋਰ ਵੂਮਨ ਟੂ ਆਵਰ ਕੰਟੋਨਮੈਂਟਸ ਐਂਡ ਵਿਲ ਬਰੀਡ ਏ ਨਿਊ ਰੇਸ ਵਿਚ ਵਿਲ ਬੀ ਲਾਇਲ ਟੂ ਇੰਡੀਆ। ਕਿ ਅਸੀਂ ਤੁਹਾਡੇ ਸਾਰੇ ਮੁੰਡੇ ਮਾਰ ਦਿਆਂਗੇ, ਕੁੜੀਆਂ ਤੁਹਾਡੀਆਂ ਅਸੀਂ ਆਪਣੇ ਕੰਟੋਨਮੈਂਟਾਂ 'ਚ ਰੱਖ ਕੇ ਇੱਕ ਨਵੀਂ ਨਸਲ ਪੈਦਾ ਕਰਾਂਗੇ ਜਿਹੜੀ ਕਿ ਦੇਸ਼ ਭਗਤ ਹੋਏ। ਸੋ ਇਸ ਵੇਲੇ ਵੱਡੇ ਪੈਮਾਨੇ ਤੇ ਜੇ ਇੰਨੀ ਵੱਡੀ ਗਿਣਤੀ ਸਿਕਿਉਰਿਟੀ ਫੋਰਸਿਸ ਨੇ, ਕੋਈ ਰੋਕਣ ਵਾਲਾ ਨਹੀਂ ਹੈ। ਔਰ ਇਹ ਪਾਰਟ ਵੱਡੇ ਪੈਮਾਨੇ ਤੇ ਚੱਲ ਰਿਹਾ ਹੈ, ਉੱਥੋਂ ਦੀ ਅਜ਼ਮਤ ਨੂੰ ਲੁੱਟਿਆ ਜਾ ਰਿਹਾ ਹੈ। ਔਰ ਉਹ ਇੱਕ ਖੌਫ ਜਾਂ ਡਰ ਦੇ ਥੱਲੇ, ਇੱਕ ਵੈਸੇ ਵੀ ਸਾਡੇ ਸਮਾਜ ਦਾ ਇੱਕ ਪਾਰਟ ਹੈ ਕਿ ਜਿਹੜੀ ਬੱਚੀ
ਪੁਲਿਸ ਥਾਣੇ ਜਾਂ ਇਹਨਾਂ ਦੀ ਹਿਰਾਸਤ 'ਚ ਰਹਿ ਹੁੰਦੇ ਉਹ ਜ਼ੁਬਾਨ ਹੀ ਨਹੀਂ ਖੋਲ ਸਕਦੀ। ਕਈਆਂ ਨੂੰ ਆਪਣਾ ਫਿਊਚਰ ਡਰਾ ਰਿਹਾ ਹੁੰਦਾ ਹੈ, ਕਈਆਂ ਨੂੰ ਇਹਨਾਂ ਨੇ ਡਰ ਦਿੱਤਾ ਹੁੰਦਾ ਵੀ ਅਸੀਂ ਤੁਹਾਡਾ ਟੱਬਰ ਮਾਰ ਦਿਆਂਗੇ ਕਿ ਵੀ ਜੇ ਤੂੰ ਔਰ ਇਹ ਕੰਮ ਵੱਡੇ ਪੈਮਾਨੇ ਦੇ ਉੱਤੇ ਚੱਲ ਰਿਹਾ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਨੇ ਸਾਰੀਆਂ ਹੱਦਾਂ ਜਿਨ੍ਹਾਂ ਨੂੰ ਅਸੀਂ ਬਾਰਬੈਰਿਜ਼ਮ ਕਹਿੰਦੇ ਆ ਉਹਨਾਂ ਨੂੰ ਕ੍ਰਾਸ ਕੀਤਾ ਹੋਇਆ। ਸੋ ਇਹ ਅਲਟੀਮੇਟਲੀ ਬਹਾਦਰ ਕਸ਼ਮੀਰੀਆਂ ਨੂੰ ਸਲਾਮ ਜੀ ਕਿ ਬਿਲਕੁਲ ਉਹ ਖਲੋਤੇ ਨੇ, ਲੜ ਰਹੇ ਨੇ। ਔਰ ਪਾਕਿਸਤਾਨ ਨੇ ਵੀ ਇੱਕ ਕੰਮ ਜ਼ਰੂਰ ਚੰਗਾ ਕੀਤਾ ਹੈ। ਅੱਜ ਜਿਹੜੀ ਖਬਰ ਬੇਸ਼ੱਕ 2 ਦਿਨ ਪੁਰਾਣੀ ਹੈ ਕਿ ਜਿਹੜੇ ਅਨਬੈਂਡਿੰਗ ਲੀਡਰ ਹੈ ਕਸ਼ਮੀਰੀਆਂ ਦਾ, ਜੇ ਮੈਨੂੰ ਕੋਈ ਪੁੱਛੇ ਕਿ ਕਿਹਦੇ ਤੇ ਇਤਬਾਰ ਕੀਤਾ ਜਾ ਸਕਦਾ ਹੈ ਕਸ਼ਮੀਰ ਦੀ ਲੀਡਰਸ਼ਿਪ ਦੇ ਹਵਾਲੇ ਨਾਲ, ਸੈਯਦ ਅਲੀ ਸ਼ਾਹ ਗਿਲਾਨੀ ਜਿਹੜੇ 90 ਸਾਲ ਦੇ ਬਜ਼ੁਰਗ, ਬਿਮਾਰੀ ਦੀ ਹਾਲਤ 'ਚ ਵੀ ਉਹ ਬੁੱਢਾ ਸ਼ੇਰ, ਜੇ ਕਿਸੇ ਨੂੰ ਸ਼ੇਰ ਕਹਿਣਾ ਹੋਏ ਸ਼ੇਰੇ ਕਸ਼ਮੀਰ ਇਹ ਹੈ, ਉਹ ਖੜਾ ਹੈ ਆਪਣੇ ਲੋਕਾਂ ਦੀ ਆਜ਼ਾਦੀ ਦੇ ਲਈ। ਔਰ ਪਾਕਿਸਤਾਨ ਦੀ ਸੈਨੇਟ ਨੇ ਪਾਸ ਕੀਤਾ ਹੈ ਕਿ ਉਹਨਾਂ ਨੂੰ ਜਿਹੜਾ ਸਭ ਤੋਂ ਵੱਡਾ ਸਿਵਲ ਐਵਾਰਡ ਹੈ ਨਿਸ਼ਾਨੇ ਪਾਕਿਸਤਾਨ, ਇਹਦੇ ਨਾਲ ਆਨਰ ਕੀਤਾ ਹੈ, ਜਿਹੜੀ ਹੈ ਮੈਜੋਰਟੀ ਨਾਲ ਇਹ ਪਾਸ ਕੀਤਾ ਹੈ। ਔਰ ਉਹਨਾਂ ਦੇ ਨਾਂ ਤੇ ਕਾਲਜ ਬਣਾਉਣ ਦੀ ਚਰਚਾ ਵੀ ਹੈ। ਉਹ ਸਪੋਰ ਦੇ ਰਹਿਣ ਵਾਲੇ ਨੇ ਔਰ ਕਸ਼ਮੀਰ ਦੀ ਆਜ਼ਾਦੀ ਦੇ ਲਈ ਉਹਨਾਂ ਨੇ ਸਾਰੀ ਆਪਣੀ ਜ਼ਿੰਦਗੀ ਲਾਈ ਹੋਈ ਹੈ। 5 ਅਗਸਤ 2019 ਤੋਂ ਉਹ ਘਰ 'ਚ ਹੀ ਨਜ਼ਰਬੰਦ ਨੇ ਔਰ ਉਹਨਾਂ ਨੂੰ ਜਿਹੜਾ ਹੈ ਉਹਨਾਂ ਦੀ ਹਰਾਸਮੈਂਟ ਤਾਂ ਹਮੇਸ਼ਾ ਹੀ ਰਹੀ ਹੈ। ਔਰ 1 ਸਾਲ ਦੇ ਇਸ ਲੋਕਡਾਊਨ ਦੇ ਪੀਰੀਅਡ 'ਚ ਜਦੋਂ ਪਾਕਿਸਤਾਨ ਨੇ 14 ਅਗਸਤ ਨੂੰ ਜਸ਼ਨ ਆਜ਼ਾਦੀ ਮਨਾਉਣਾ ਤੇ ਉਸ ਮੌਕੇ ਤੇ ਉਹਨਾਂ ਨੂੰ ਦਿੱਤਾ ਜਾਏਗਾ। ਉਹ ਤਾਂ ਹਿਰਾਸਤ 'ਚ ਹੀ ਨੇ ਜਾਂ ਨਜ਼ਰਬੰਦ ਨੇ, ਪਰ ਮੈਂ ਸਮਝਦਾ ਵੀ ਇਹ ਇੱਕ ਸਿੰਬੋਲਿਕ ਰੈਕਗਨੀਸ਼ਨ ਹੈ ਇਸ ਬਹਾਦਰ ਯੋਧੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਲਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।